अच्छा यूसुफ साहब, जिस हॉकी की गल करिए खिलाड़ियों नाल बड़ी मिसमैनेजमेंट हुई आस्ट्रेलिया में, तो कल चेयरमैन बिस्बी मोहसिन नकवी साहब की उन्होंने मुलाकात हुई तो चैक भी पेश किए गए खिलाड़ियों को। कॉन्फिडेंस तो आएगा, लेकिन यह भी अफवाह सीगियां कि मोहसिन नकवी साहब ने सारे मामला हॉकी के अपने हथ में लै लेने, बाद चो इनकी तरदीद भी आ गई। तो की खबरों ने अपडेट की है, उन्होंने मुस्तकबिल की है? जी बिल्कुल, कौमी खेल हाकी ਜਿਹੜਾ ਸਾਡਾ ਅੱਜਕੱਲ ਬੜੇ ਇਸ਼ੂ ਦਾ ਸ਼ਿਕਾਰ ਹੋ ਚੁੱਕਿਆ ਹੈਗਾ। ਜਿਹੜੇ ਪ੍ਰੋ ਲੀਗ 'ਚ ਅਸੀਂ ਖੇਡਣ ਗਏ ਸੀ ਹੋਬਾਰਟ ਵਿੱਚ, ਉਸ ਤੋਂ ਬਾਅਦ ਮੁੰਡਿਆਂ ਨੇ ਸ਼ਿਕਾਇਤ ਕੀਤੀ ਕਿ ਸਾਨੂੰ ਉੱਥੇ ਅੱਛੇ ਕਮਰੇ ਨਹੀਂ ਮਿਲੇ, ਹੋਟਲ ਅੱਛਾ ਨਹੀਂ ਦਿੱਤਾ ਗਿਆ, ਖਾਣੇ ਦਾ ਪ੍ਰੋਬਲਮ ਸੀ, ਬਰਤਨ ਅਸੀਂ ਖੁਦ ਸਾਫ਼ ਕਰਦੇ ਸੀ, ਖਾਣਾ ਖੁਦ ਬਣਾਉਂਦੇ ਸੀ, ਕੱਪੜੇ ਵੀ ਖੁਦ ਅਸੀਂ ਧੋਂਦੇ ਹੈਗੇ ਸੀ। ਇਹ ਸਾਰੀ ਮੁਤਾਲਬਾਤ ਸਨ ਜਿਨ੍ਹਾਂ ਦੀ ਰੋਸ਼ਨੀ 'ਚ ਕੁਝ ਸਟੈਪ ਲਿੱਤੇ ਗਏ ਨੇ। ਅਤੇ ਸਭ ਤੋਂ ਪਹਿਲੇ ਤਾਂ ਜਿਹੜੇ ਸਦਰ ਤਾਰਕ ਮੁਖਤੀ ਸਨ, ਉਹਨਾਂ ਕੋਲ ਅਸਤੀਫਾ ਦਿੱਤਾ ਗਿਆ ਹੈਗਾ। ਅਤੇ ਸਾਡੀ ਇਤਲਾਹ ਇਹ ਵੀ ਨੇ ਕਿ ਜਿਹੜੇ ਸੈਕਟਰੀ ਰਾਣਾ ਮੁਜਾਹਿਦ ਅਤੇ ਖਜ਼ਾਨਚੀ ਪ੍ਰਵੇਜ਼ ਭੰਡਾਰਾ ਨੇ, ਉਹਨਾਂ ਦੇ ਰਿਜ਼ਾਈਨ ਵੀ ਮਨਜ਼ੂਰ ਹੋ ਗਏ ਨੇ, ਉਹ ਵੀ ਰਿਜ਼ਾਈਨ ਦੇ ਚੁੱਕੇ ਨੇ। ਹਾਲਾਂਕਿ ਦੋਨਾਂ ਲੋਕਾਂ ਨੇ ਅਜੇ ਤੱਕ ਬਕਾਇਦਾ ਤੌਰ 'ਤੇ ਇਹਦੀ ਅਨਾਊਂਸਮੈਂਟ ਨਹੀਂ ਕੀਤੀ ਅਸਤੀਫੇ ਦੇਣ ਦੀ, ਲੇਕਿਨ ਸਾਡੇ ਜ਼ਰਾਏ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਅਸਤੀਫੇ ਲੈ ਲਿੱਤੇ ਗਏ ਨੇ। ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਮੋਹਸਿਨ ਨਕਵੀ ਸਾਹਿਬ ਨੇ ਮੁੰਡਿਆਂ ਨੂੰ ਬੁਲਾਇਆ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਦੇ ਜਿਹੜੇ ਵਾਅਦੇ ਦੇ ਮੁਤਾਬਕ 10-10 ਲੱਖ ਰੁਪਏ ਦੇ ਚੈੱਕ ਸਨ, ਉਹ ਵੀ ਕੱਲ੍ਹ ਉਹਨਾਂ ਨੂੰ ਦਿੱਤੇ ਨੇ। ਇਹ ਜਿਹੜੇ ਚੈੱਕ ਸਨ, ਜਦੋਂ ਇਹਨਾਂ ਨੇ ਨੇਸ਼ਨ ਕੱਪ ਜਿੱਤੇ ਸਨ, ਉਹਦੇ 'ਚ ਪਾਕਿਸਤਾਨ ਦੀ ਅਨਾਊਂਸ ਕੀਤੇ ਗਏ ਸਨ ਟੀਮ ਵਾਸਤੇ, ਸਾਰੀ ਵਾਸਤੇ। ਕੱਲ੍ਹ ਮੁੰਡਿਆਂ ਨੇ ਮੁਲਾਕਾਤਾਂ ਕੀਤੀਆਂ ਕਜ਼ਾਫੀ ਸਟੇਡੀਅਮ, ਤੁਹਾਨੂੰ ਪਤਾ ਜਿੱਥੇ ਮੁਲਾਕਾਤਾਂ ਕ੍ਰਿਕਟ ਦੀਆਂ ਹੁੰਦੀਆਂ ਸਨ। ਕੱਲ੍ਹ ਉੱਥੇ ਕੌਮੀ ਖੇਲ ਦੀ ਮੁਲਾਕਾਤ ਵੀ ਹੋਈ। ਉਹਦੇ 'ਚ ਮੁੰਡਿਆਂ ਨੇ ਆਪਣੇ ਮੁਤਾਲਬਾਤ ਵੀ ਰੱਖੇ, ਆਪਣੀ ਮੁਸ਼ਕਿਲਾਤ ਵੀ ਉਹਨਾਂ ਨੇ ਸਾਰੀਆਂ ਦੱਸੀਆਂ, ਅਤੇ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਤੁਹਾਡੇ ਨਾਲ ਮੋਢਾ ਲਾਵਾਂਗੇ, ਤੁਹਾਡੇ ਜਿੰਨੇ ਵੀ ਮਸਾਇਲ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ, ਅਤੇ ਤੁਸੀਂ ਘਬਰਾਓ ਨਾ, ਕੋਈ ਪਰੇਸ਼ਾਨ ਨਹੀਂ ਹੋਣਾ, ਸਿਰਫ ਪਾਕਿਸਤਾਨ ਦੀ ਖਾਤਰ ਆਪਣਾ ਜਾ ਕੇ ਖੇਡੋ, ਪਰਫਾਰਮ ਕਰੋ ਅਤੇ ਪਾਕਿਸਤਾਨ ਨੂੰ ਕਾਮਯਾਬੀ ਦਿਲਾਓ। ਅਤੇ ਉਸੇ ਸਿਲਸਿਲੇ 'ਚ ਜਿਹੜੀ ਹੁਣ ਨਵੇਂ ਲੋਕ ਵੀ ਆ ਗਏ ਨੇ। ਅਡਹੌਕ ਦੇ ਜਿਹੜੇ ਸਦਰ ਨੇ, ਉਹ ਮਹੀਉਦੀਨ ਵਾਨੀ ਸਾਹਿਬ ਨੂੰ ਬਣਾਇਆ ਗਿਆ ਹੁਕੂਮਤ ਵੱਲੋਂ। ਉਹ ਸਾਰੇ ਹੁਣ ਮਾਮਲਾ ਦੇਖ ਰਹੇ ਨੇ, ਨਾਲ ਮੋਹਸਿਨ ਨਕਵੀ ਸਾਹਿਬ ਦੀ ਜਿਹੜੀ ਟੀਮ ਹੈਗੀ ਆ, ਉਹ ਸਾਰੇ ਜਿਹੜੇ ਮਸਾਇਲ ਨੇ, ਇੰਤਜ਼ਾਮਾਤ ਨੇ, ਉਹਨਾਂ ਨੂੰ ਵੇਖ ਰਹੀ ਹੈਗੀ ਆ। ਅਤੇ ਇਹਦੇ ਸਿਲਸਿਲੇ 'ਚ ਅੱਜ ਜਿਹੜੇ ਮੁੰਡੇ ਹੈ ਨੇ, ਉਹਨਾਂ ਨੂੰ ਬੁਲਾਇਆ ਗਿਆ, ਲਾਹੌਰ ਵਿੱਚ ਰਿਪੋਰਟ ਕਰ ਰਹੇ ਨੇ ਸ਼ਾਮੀ 8 ਵਜੇ। ਅਤੇ ਉਸ ਤੋਂ ਬਾਅਦ ਜਿਹੜਾ ਪਾਕਿਸਤਾਨੀ ਟੀਮ ਦਾ ਜਿਹੜਾ ਪਹਿਲਾ ਟ੍ਰੇਨਿੰਗ ਅੱਜ ਸੈਸ਼ਨ ਹੋਏਗਾ, ਉਹ ਇੱਥੇ ਹਾਕੀ ਸਟੇਡੀਅਮ 'ਚ ਰੱਖਿਆ ਗਿਆ ਹੈਗਾ, ਰਾਤੀ 10 ਤੋਂ ਲੈ ਕੇ ਸੁਬਾਹ 2 ਵਜੇ ਤੱਕ, ਕਿਉਂਕਿ ਉਸ ਤੋਂ ਬਾਅਦ ਮੁੰਡੇ ਸੈਰੀ ਕਰਨਗੇ ਅਤੇ ਆਰਾਮ ਨਾਲ ਨਮਾਜ਼ ਪੜ੍ਹ ਕੇ ਸੋ ਜਾਣਗੇ। ਅਤੇ ਇਹ ਸਾਰੀ ਸੂਰਤ ਹਾਲ ਦਾ ਮਤਲਬ ਇਹ ਆ ਕਿ ਅਸੀਂ ਜਿਹੜੇ ਵਰਲਡ ਕੱਪ ਕੁਆਲੀਫਾਈਂਗ ਰਾਊਂਡ ਖੇਡਣ ਜਾਣਾ, ਉਹਦੀ ਤਿਆਰੀ ਕੀਤੀ ਜਾਵੇ ਅੱਛੇ ਤਰੀਕੇ ਨਾਲ। ਜੋ ਮਾਜ਼ੀ 'ਚ ਹੋ ਚੁੱਕਿਆ ਹੈਗਾ, ਗਲਤੀਆਂ ਕੁਤਾਹੀਆਂ ਨੇ, ਉਹਨਾਂ ਦੀ ਸਜ਼ਾ ਉਨ ਲੋਕਾਂ ਨੂੰ ਮਿਲ ਚੁੱਕੀ ਹੈਗੀ, ਉਹ ਆਪਣੇ ਅਸਤੀਫੇ ਦੇ ਚੁੱਕੇ ਨੇ। ਅਤੇ ਹੁਣ ਮੁੰਡਿਆਂ ਦੀ ਵਾਰੀ ਹੈ ਕਿ ਮੁੰਡਿਆਂ ਨੇ ਪਰਫਾਰਮ ਕਰਨਾ ਹੈਗਾ। ਉਹਨਾਂ ਨੂੰ ਹੁਣ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਜਿਹੜੇ ਮਸਾਇਲ ਨੇ, ਮੁਤਾਲਬਾਤ ਨੇ, ਉਹ ਸਾਰੇ ਪੂਰੇ ਕੀਤੇ ਜਾ ਰਹੇ ਨੇ। ਅਤੇ ਹੁਣ ਵਾਰੀ ਹੈਗੀ ਹੈ ਮੁੰਡਿਆਂ ਦੀ, ਕਿਉਂਕਿ ਜਿਹੜਾ ਵਰਲਡ ਕੱਪ ਕੁਆਲੀਫਾਈਂਗ ਰਾਊਂਡ ਹੋਣਾ 7 ਯਕਮ ਤੋਂ ਲੈ ਕੇ 7 ਮਾਰਚ ਤੱਕ ਮਿਸਰ ਦੇ ਸ਼ਹਿਰ ਇਸਮਾਲੀਆ 'ਚ ਹੋਣਾ ਹੈਗਾ। ਉੱਥੇ ਪਾਕਿਸਤਾਨੀ ਟੀਮ ਨੂੰ B ਗਰੁੱਪ 'ਚ ਰੱਖਿਆ ਗਿਆ, ਜਿਹਦੇ 4 ਟੀਮਾਂ ਨੇ। ਅਸੀਂ 4 ਟੀਮਾਂ ਤੋਂ ਬਾਅਦ ਸਾਡਾ ਪਹਿਲਾ ਜਿਹੜਾ ਟਾਸਕ ਹੋਏਗਾ, ਉਹ ਹੋਏਗਾ ਸੈਮੀਫਾਈਨਲ 'ਚ ਜਗ੍ਹਾ ਬਣਾਉਣਾ। ਅਗਰ ਅਸੀਂ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਜਾਵਾਂਗੇ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ 2018 ਤੋਂ ਬਾਅਦ ਪਹਿਲੀ ਵਾਰੀ ਵਰਲਡ ਕੱਪ ਦੇ ਹਿੱਸਾ ਲੈਣ ਦੇ ਕਾਬਲ ਵੀ ਅਸੀਂ ਜਗ੍ਹਾ ਬਣਾ ਲਾਂਗੇ। ਅਤੇ ਹੁਣ ਸਾਰੀ ਕੌਮੀ ਖੇਲ ਦੀ ਦੁਬਾਰਾ ਇੱਕ ਰੀਬਰਥ ਹੋਣ ਜਾ ਰਹੀ ਹੈਗੀ ਆ, ਕਿ ਜਦੋਂ ਕਿ ਹਕੂਮਤੀ ਸਤ੍ਹਾ 'ਤੇ ਸਾਰੇ ਮਾਮਲੇ ਨੂੰ ਟੇਕਅਪ ਕੀਤਾ ਗਿਆ ਹੈਗਾ। ਇਸ ਵੇਲੇ ਪਾਕਿਸਤਾਨ ਹਾਕੀ ਫੈਡਰੇਸ਼ਨ ਬੈਕਫੁੱਟ 'ਚ ਚਲੀ ਗਈ ਹੈਗੀ ਆ, ਅਤੇ ਮੁੰਡੇ ਇਸ ਵੇਲੇ ਜਿਹੜੇ ਹੈ, ਉਹਨਾਂ ਦੀ ਹਰ ਗੱਲ ਮੰਨੀ ਜਾ ਰਹੀ ਹੈਗੀ ਆ। ਅਤੇ ਮੁੰਡਿਆਂ ਕੋਲੋਂ ਸਾਡਾ ਮੁਤਾਲਬਾ ਸਿਰਫ ਇੱਕੋ ਹੀ ਹੈਗਾ ਕਿ ਤੁਸੀਂ ਪ੍ਰੋ ਲੀਗ ਦੇ 8 ਮੈਚ ਹਾਰ ਚੁੱਕੇ ਹੋ, ਅਤੇ ਬਜਾਏ ਹੁਣ ਤਨਕੀਦ ਕਰਨ ਦੇ, ਬਜਾਏ ਮੁਤਾਲਬਾਤ ਨਵੇਂ ਲਿਆਉਣ ਦੇ, ਆਪਣੀ ਜਿਹੜੀ ਪਰਫਾਰਮੈਂਸ ਹੈਗੀ ਆ ਉਸ 'ਤੇ ਤਵੱਜੋ ਦਿਓ, ਕਿਉਂਕਿ ਕੌਮ ਦੀ ਨਜ਼ਰਾਂ ਹੁਣ ਤੁਹਾਡੇ 'ਤੇ ਹੈ ਨੇ। ਜੋ ਗੌਰਮੈਂਟ ਨੇ ਕਰਨਾ ਸੀ, ਉਹਨੇ ਆਪਣਾ ਕਿਰਦਾਰ ਅਦਾ ਕਰਤਾ। ਉਹਨਾਂ ਨੇ ਤੁਹਾਨੂੰ ਹਰ ਚੀਜ਼ ਦੀ ਸਹੂਲਤ ਹੁਣ ਦੇ ਦਿੱਤੀ ਹੈਗੀ ਆ, ਤੁਹਾਡੇ ਜਿਹੜੇ ਇਸ਼ੂ ਨੇ ਹੱਲ ਕਰ ਦਿੱਤੇ ਨੇ, ਤੁਹਾਡੀ ਪਸੰਦ ਦੇ ਕੋਚਸ ਵੀ ਲਾ ਰਹੇ ਨੇ। ਹੁਣ ਤੁਸੀਂ ਪਰਫਾਰਮ ਕਰਨਾ ਹੈਗਾ, ਅਤੇ ਫਿਰ ਹੀ ਇਹ ਜਿਹੜੀ ਕੌਮ ਹੈਗੀ ਤੁਹਾਨੂੰ ਸਿਰ ਮੱਥੇ 'ਤੇ ਬਿਠਾਵੇਗੀ। ਅਗਰ ਤੁਸੀਂ ਇੱਥੇ ਵੀ ਨਾਕਾਮੀ ਦਿਖਾਓਗੇ, ਹਾਰ ਦਿਖਾਓਗੇ, ਤਾਂ ਫਿਰ ਤੁਹਾਡਾ ਜਿਹੜਾ ਹੈ, ਉਹਦੇ ਲਈ ਤੁਹਾਨੂੰ ਜਿਹੜਾ ਹੀਰੋ ਦਾ ਦਰਜਾ ਇਸ ਵੇਲੇ ਮਿਲਿਆ ਹੋਇਆ ਹੈਗਾ, ਉਹ ਜ਼ੀਰੋ ਵੀ ਹੋ ਸਕਦਾ ਹੈ। बिल्कुल जी, साड़ी भी यह दुआ है, हॉकी साडा खेल है, दिलों में वसदा है, बच्चे बूढ़े खवातीन हर कोई इन्हू शौक नाल वेखदा है। लेकिन जिहड़े मामला चलते पे ने, वो बड़े अफसोसनाक है। साडी दुआ है यह साडा खेल तरक्की करता रहे, जिवें क्रिकेट तरक्की कर रहा है,